welcome back to News TV 84 break ਤੋਂ ਬਾਅਦ ਹੁਣ ਅਸੀਂ ਗੱਲਬਾਤ ਕਰਦੇ ਹਾਂ 6th ਜਸਟਿਸ ਦੇ ਕੋਆਰਡੀਨੇਟਰ ਲੀਗਲ ਐਡਵਾਈਜ਼ਰ ਸਰਦਾਰ ਗੁਰਪਤਵੰਤ ਸਿੰਘ ਪੰਨੂ ਜੀ ਨਾਲ ਜਿਹੜੇ ਕਿ ਇਸ ਵੇਲੇ ਸਾਡੇ ਕੈਨੇਡਾ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਤੁਹਾਨੂੰ ਵੀ ਤੇ TV 84 ਵੇਖਣ ਵਾਲੇ ਸਾਰੇ ਭੈਣਾਂ ਤੇ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਯੂਜ਼ਲੀ ਤਾਂ ਅਸੀਂ ਤੁਹਾਨੂੰ ਹਮੇਸ਼ਾ ਸਟੂਡੀਓ ਦੇ ਵਿੱਚ ਗੱਲਬਾਤ ਕਰਦੇ, ਪਰ ਅੱਜ ਤੁਸੀਂ ਕੈਨੇਡਾ ਦੇ ਵਿੱਚ ਬਿਕੋਜ਼ ਵੀ ਨੋ ਕਿ ਜਿਹੜਾ ਨਰਿੰਦਰ ਮੋਦੀ ਹੈ ਇਸ ਮਹੀਨੇ ਕੈਨੇਡਾ ਦੇ ਵਿੱਚ ਆ ਰਿਹਾ, ਆਪਣੀ ਫੇਰੀ ਤੇ ਆ ਰਿਹਾ। ਆਮ ਪ੍ਰੀਟੀ ਸ਼ੋਰ ਇਟਸ ਔਨ 14, 15 and 16 of April and ਇਸ ਸੰਬੰਧੀ ਤੁਸੀਂ ਕਾਫੀ ਪ੍ਰੋਗਰਾਮਸ ਲਿਖੇ ਨੇ, ਆਲਰੇਡੀ ਲਿਖ ਕੇ ਸ਼ੁਰੂ ਕੀਤੇ ਹੋਏ ਨੇ। ਆਈ ਨੋ ਦੇयर ਇਜ਼ one program that you are doing on 4th of April which is a Sikh referendum 2020 conference, right? At a Moonlight Convention. So ਅਸੀਂ ਚਾਹੁੰਦੇ ਹਾਂ ਕਿ ਸਾਡੇ ਦਰਸ਼ਕ ਜਿਹੜੇ ਨੂੰ ਆਲਰੇਡੀ ਪਤਾ ਹੈ ਉਹਨਾਂ ਨੂੰ ਰਿਮਾਈਂਡ ਕਰਵਾਈਏ, ਜਿਹਨਾਂ ਨੂੰ ਨਹੀਂ ਪਤਾ ਹੈ ਉਹਨਾਂ ਨੂੰ ਮੋਰੇ ਅਵੇਅਰਨੈਸ ਕਰਵਾਈਏ। ਸੋ ਅਸੀਂ ਚਾਹਾਂਗੇ ਇਸ ਬਾਰੇ ਸਾਨੂੰ ਜਾਣਕਾਰੀ ਦਿਓ ਪਹਿਲਾਂ। ਦੇਖੋ ਜੀ, ਭਾਰਤ ਦਾ ਪ੍ਰਧਾਨ ਮੰਤਰੀ ਮੋਦੀ, ਜਿਹਨੂੰ ਕਿ ਕੈਨੇਡਾ ਨੇ ਪਿਛਲੇ 12 ਸਾਲ ਤੋਂ ਜੀ ਇੱਥੇ ਕੈਨੇਡਾ ਆਉਣ ਤੋਂ ਰੋਕਿਆ ਹੋਇਆ ਸੀ, ਔਰ ਕੈਨੇਡਾ ਦੀ ਸਰਕਾਰ ਮੰਨਦੀ ਹੈ ਔਰ ਮੰਨਦੀ ਸੀ ਕਿ ਮੋਦੀ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਹੈ ਔਰ 2002 ਦੇ ਵਿੱਚ ਆਪਣੇ ਮੁਸਲਮਾਨ ਭੈਣ ਭਰਾਵਾਂ ਦਾ ਗੁਜਰਾਤ ਦੇ ਵਿੱਚ ਜੋ ਕਤਲੋਗਾਰਤ ਕੀਤੀ ਹੈ ਉਹਦੇ ਵਿੱਚ ਇਸ ਦਾ ਸਿੱਧਾ ਜਾਂ ਅਸਿੱਧਾ ਹੱਥ ਹੈ। ਹਾਂਜੀ, ਲੇਕਿਨ ਜਦੋਂ ਹੁਣ ਦੇਸ਼ ਦਾ ਪ੍ਰਧਾਨ ਮੰਤਰੀ ਚੁਣਿਆ ਗਿਆ ਤਾਂ ਹੁਣ ਕੈਨੇਡਾ ਦੀ ਸਰਕਾਰ ਨੇ ਇਹਨੂੰ ਨਿਯੋਤਾ ਦੇ ਕੇ ਬੁਲਾਇਆ ਔਰ ਅਸੀਂ ਜਿੱਥੇ ਪ੍ਰਧਾਨ ਮੰਤਰੀ ਮੋਦੀ ਕੈਨੇਡਾ ਦੇ ਦੌਰੇ ਤੇ ਭਾਰਤ ਦਾ ਤੇ ਉਸ ਸਰਕਾਰ ਦਾ ਏਜੰਡਾ ਲੈ ਕੇ ਆ ਰਿਹਾ ਹੈ, ਜਿੱਥੇ ਘੱਟ ਗਿਣਤੀ ਵਾਲਿਆਂ ਨੂੰ ਸਿੱਖ ਧਰਮ ਨੂੰ ਹਿੰਦੂ ਧਰਮ ਦਾ ਹਿੱਸਾ ਦੱਸਿਆ ਜਾਂਦਾ ਔਰ ਆਪਣੀ ਸਿੱਖਾਂ ਦੀ ਖੁਦ ਮੁਖਤਿਆਰੀ ਔਰ ਆਜ਼ਾਦੀ ਦੇ ਸੰਘਰਸ਼ ਹੇਠ 1 ਲੱਖ ਤੋਂ ਵੱਧ ਸਿੱਖ ਜਿਹੜੇ ਹੈਗੇ ਆ ਸਿੰਘਣੀਆਂ ਸ਼ਹੀਦ ਕਰ ਦਿੱਤੇ ਜਾਂਦੇ ਆ। ਹਾਂਜੀ, ਔਰ ਜੋ ਆਪਣਾ ਹੱਕ ਸਿੱਖ ਸੋਵਰੈਂਟੀ ਦਾ ਹੈ, ਜੋ ਆਪਣਾ ਹੱਕ ਸਿੱਖ ਪ੍ਰਭੂਸੱਤਾ ਦਾ ਤੇ ਅਲੱਗ ਸਿੱਖ ਰਾਜ ਦਾ ਹੈ, ਉਸ ਆਧਾਰ ਦੇ ਉੱਤੇ ਅਸੀਂ 4 ਅਪ੍ਰੈਲ ਨੂੰ ਇੱਕ ਰੈਫਰੈਂਡਮ ਕਾਨਫਰੰਸ ਜਿਹੜੀ ਹੈ ਉਹ ਮੂਨਲਾਈਟ ਕਨਵੈਨਸ਼ਨ ਸੈਂਟਰ ਮਿਸੀਸਾਗਾ ਦੇ ਵਿੱਚ ਰੱਖੀ ਹੈ ਸ਼ਾਮ ਨੂੰ 6 ਤੋਂ 8 ਵਜੇ। ਹਾਂਜੀ, ਔਰ ਜਿਹੜੀ ਇਹ ਰੈਫਰੈਂਡਮ ਕਾਨਫਰੰਸ ਹੈ, ਹਾਂਜੀ, ਇਸ ਦੀਆਂ ਸਹਿਯੋਗੀ ਜਥੇਬੰਦੀਆਂ ਅੰਟਾਰੀਓ ਗੁਰਦੁਆਰਾ ਕਮੇਟੀ, ਅੰਟਾਰੀਓ ਸਿੱਖਸ ਐਂਡ ਗੁਰਦੁਆਰਾ ਕਾਉਂਸਲ, ਹਾਂਜੀ, ਔਰ ਸਮੂਹਕ ਸਿੱਖ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਇਹ ਕਾਨਫਰੰਸ ਕਰਵਾਈ ਜਾ ਰਹੀ ਹੈ। ਹਾਂਜੀ, ਸੋ ਇਸ ਤੋਂ ਸਾਫ਼ ਜ਼ਾਹਿਰ ਇਹ ਹੁੰਦਾ ਹੈ ਕਿ ਜਿੱਥੇ ਭਾਰਤ ਦਾ ਪ੍ਰਧਾਨ ਮੰਤਰੀ ਔਰ ਉਹਦੇ ਸਹਿਯੋਗੀ ਉਹਨੂੰ ਵੈਲਕਮ ਕਰਨ ਦੀਆਂ ਤਿਆਰੀਆਂ ਕਰ ਰਹੇ ਆ, ਦੂਸਰੇ ਪਾਸੇ ਸਿੱਖ ਕੌਮ ਜੋ ਕਿ ਹਮੇਸ਼ਾ ਜਿਸ ਦੇ ਉੱਤੇ ਭਾਰਤ ਦੇ ਵਿੱਚ ਜ਼ੁਲਮ ਹੋਇਆ ਔਰ ਜ਼ੁਲਮ ਦੇ ਖਿਲਾਫ ਉਹਨਾਂ ਨੇ ਆਵਾਜ਼ ਚੁੱਕੀ ਹੈ, ਆਪਣੀ ਆਜ਼ਾਦੀ ਦੀ ਆਵਾਜ਼ ਚੁੱਕਣ ਵਾਸਤੇ ਤਿਆਰ ਹੈ। ਔਰ 4 ਅਪ੍ਰੈਲ ਨੂੰ ਮੂਨਲਾਈਟ ਕਨਵੈਨਸ਼ਨ ਸੈਂਟਰ ਦੇ ਵਿੱਚ ਦਿਨ ਸ਼ਨੀਚਰਵਾਰ 6 ਤੋਂ 8 ਵਜੇ ਰੈਫਰੈਂਡਮ ਕਾਨਫਰੰਸ ਕਰਵਾਈ ਜਾਏਗੀ। ਹਾਂਜੀ ਜੀ। ਔਰ ਦੂਸਰੇ ਪਾਸੇ ਕੈਨੇਡਾ ਦੇ ਪ੍ਰਧਾਨ ਮੰਤਰੀ ਹਾਰਪਰ ਨੂੰ ਇੱਕ ਰੈਫਰੈਂਡਮ ਪਟੀਸ਼ਨ ਪਾਈ ਜਾ ਰਹੀ ਹੈ। ਹਾਂਜੀ, ਔਰ ਉਸ ਦਾ ਆਧਾਰ ਹੈ ਕਿ ਸਿੱਖ ਕੌਮ ਦਾ ਜੋ ਖੁਦ ਮੁਖਤਿਆਰੀ ਦਾ ਹੱਕ ਹੈ ਯੂਨਾਈਟਿਡ ਨੇਸ਼ਨਸ ਦੇ ਹੇਠਾਂ ਉਸ ਨੂੰ ਪ੍ਰਮਾਣਿਤ ਕਰਵਾਇਆ ਜਾਏ ਔਰ ਭਾਰਤੀ ਕਬਜ਼ੇ ਵਿਚਲੇ ਪੰਜਾਬ ਦੇ ਵਿੱਚ ਰਾਏਸ਼ੁਮਾਰੀ ਕਰਾ ਕੇ ਇੱਕ ਅਲੱਗ ਸਿੱਖ ਰਾਜ ਖਾਲਿਸਤਾਨ ਦਾ ਸੰਗਠਨ ਕੀਤਾ ਜਾਵੇ। ਜੀ, ਇਹ ਪਟੀਸ਼ਨ ਪ੍ਰਧਾਨ ਮੰਤਰੀ ਹਾਰਪਰ ਨੂੰ 9 ਅਪ੍ਰੈਲ ਨੂੰ ਪਾਈ ਜਾਏਗੀ। ਹਾਂਜੀ, ਔਰ ਮੰਗ ਕੀਤੀ ਜਾ ਰਹੀ ਹੈ ਕਿ ਉਹ ਪ੍ਰਧਾਨ ਮੰਤਰੀ ਮੋਦੀ ਨੂੰ ਸਿੱਖਾਂ ਦੀ ਖੁਦ ਮੁਖਤਿਆਰੀ ਦਾ ਹੱਕ ਜੋ ਹੈ ਉਹ ਪ੍ਰਮਾਣਿਤ ਕਰਵਾਉਣ ਵਾਸਤੇ ਉਸ ਤੇ ਜ਼ੋਰ ਪਾਏ। ਜੀ ਜੀ, ਤੇ ਵੀਰ ਜੀ ਅਸੀਂ ਜਾਣਨਾ ਚਾਹਾਂਗੇ ਬਿਕੋਜ਼ ਤੁਸੀਂ ਇਸ ਤਰ੍ਹਾਂ ਦੇ ਉਪਰਾਲੇ ਟਾਈਮ ਟੂ ਟਾਈਮ ਕਰਦੇ ਰਹਿੰਦੇ, ਜਦੋਂ ਤੁਸੀਂ ਇਹ ਉਪਰਾਲਾ ਕੀਤਾ ਹੈ ਆਈ ਨੋ ਤੁਸੀਂ ਹੋਰ ਵੀ ਬਹੁਤ ਸਾਰੇ ਪ੍ਰੋਗਰਾਮ ਇਸ ਦੇ ਨਾਲ ਲਿਖੇ, ਨਾਟ ਓਨਲੀ ਔਨ ਦਾ 4th of April ਬਟ ਆਈ ਨੋ ਦੇਅਰਸ ਮੋਰ ਅਦਰ ਪ੍ਰੋਗਰਾਮਸ ਜਿਹੜੇ ਲਿਖੇ ਨੇ ਐਂਡ ਲੋਕਾਂ ਦਾ ਕਿਸ ਤਰ੍ਹਾਂ ਰਿਸਪਾਂਸ ਹੈ, ਕਿਉਂਕਿ ਇਸ ਤਰ੍ਹਾਂ ਪਿਕਚਰਸ ਦੇਖੀਆਂ ਨੇ ਫੇਸਬੁੱਕ ਦੇ ਉੱਪਰ 36 ਜਸਟਿਸ ਦੀ ਵੈਬਸਾਈਟ ਤੇ ਕਿ ਕਿਸ ਤਰ੍ਹਾਂ ਲੋਕ ਪਟੀਸ਼ਨ ਤੇ ਸਾਈਨ ਕਰ ਰਹੇ ਨੇ, ਹਾਊ ਇਜ਼ देयर ਰਿਸਪਾਂਸ, ਵਾਟ ਦੇ ਹੈਵ ਟੂ ਸੇ ਅਬਾਊਟ ਦਿਸ? ਬਹੁਤ ਦੇਖੋ ਜੀ, ਜੇ 100% ਤੇ ਦੇਖੋ ਕਦੀ ਵੀ ਜਿਹੜੀ ਹੈ ਉਹ ਕਿਸੇ ਇੱਕ ਗੱਲ ਦੇ ਉੱਤੇ ਸਹਿਮਤੀ ਨਹੀਂ ਹੁੰਦੀ, ਪਰ ਜੇ 99.99% ਆਖਿਆ ਜਾਏ ਤੇ ਸਿੱਖ ਕੌਮ ਜਿੱਥੇ ਜਿੱਥੇ, ਕਿਉਂਕਿ
ਪਿਛਲੇ ਮਾਰਚ 29 ਨੂੰ ਐਤਵਾਰ ਵਾਲੇ ਦਿਨ ਕੋਸਟ ਟੂ ਕੋਸਟ ਬ੍ਰਿਟਿਸ਼ ਕੋਲੰਬੀਆ ਦੇ ਗੁਰਦੁਆਰਾ ਸਾਹਿਬਾਨ, ਵੈਨਕੂਵਰ ਦੇ ਗੁਰਦੁਆਰਾ ਸਾਹਿਬਾਨ ਤੋਂ ਲੈ ਕੇ ਇੱਥੇ ਅੰਟਾਰੀਓ ਦੇ ਗੁਰਦੁਆਰਾ ਸਾਹਿਬਾਨ ਤੱਕ ਹਰ ਗੁਰਦੁਆਰਾ ਸਾਹਿਬਾਨ ਦੇ ਵਿੱਚ ਜਿਹੜੀ ਰੈਫਰੈਂਡਮ ਪਟੀਸ਼ਨ ਹੈ, ਪੰਜਾਬ ਰੈਫਰੈਂਡਮ ਪਟੀਸ਼ਨ, ਉਹਦੇ ਤੇ ਹਜ਼ਾਰਾਂ ਦੀ ਤਾਦਾਦ ਚ ਦਸਖਤ ਹੋਏ ਆ ਔਰ ਹਜੇ ਅਸੀਂ ਉਹ ਕਾਊਂਟ ਨਹੀਂ ਕੀਤੇ, ਪਰ ਉਹ 12 ਤੋਂ 15,000 ਦਸਖਤ ਜਿਹੜੇ ਆ ਉਹ ਜਿਹੜੀ ਪਟੀਸ਼ਨ ਹੈ, ਕਾਗਜ਼ੀ ਪਟੀਸ਼ਨ, ਉਹਦੇ ਤੇ ਹੋ ਚੁੱਕੇ ਆ ਜੀ। ਔਰ ਇਸੇ ਤਰੀਕੇ ਨਾਲ 5 ਅਪ੍ਰੈਲ ਨੂੰ ਜਿਹੜਾ ਕਿ ਆਉਣ ਵਾਲਾ ਐਤਵਾਰ ਹੈ, ਫਿਰ ਦੁਬਾਰਾ ਪੂਰੇ ਕੈਨੇਡਾ ਭਰ ਦੇ ਗੁਰਦੁਆਰਾ ਸਾਹਿਬਾਨ ਦੇ ਵਿੱਚ, ਜਿਹਦੇ ਵਿੱਚ ਮੌਂਟਰੀਅਲ, ਆਟਵਾ, ਕੈਲਗਰੀ, ਅੰਟਾਰੀਓ, ਟੋਰਾਂਟੋ ਔਰ ਵੈਨਕੂਵਰ ਕਵਰ ਕੀਤੇ ਜਾਣਗੇ। ਸੋ ਉਦੋਂ ਦੁਬਾਰਾ ਜਿਹੜਾ ਹੈ ਇਹ ਪੰਜਾਬ ਰੈਫਰੈਂਡਮ ਪਟੀਸ਼ਨ ਦੇ ਉੱਤੇ ਦਸਖਤ ਕੀਤੇ ਜਾਣਗੇ ਔਰ ਉਮੀਦ ਹੈ ਕਿ 25,000 ਦਸਖਤ ਜਿਹੜੇ ਹੈ ਉਹ ਕਾਗਜ਼ੀ ਹੋ ਜਾਣਗੇ ਔਰ ਉਹ ਕਾਗਜ਼ੀ ਦਸਖਤ ਲੈ ਕੇ, ਕਿਉਂਕਿ ਆਨਲਾਈਨ ਪਟੀਸ਼ਨ ਵੀ ਪਾਈ ਸੀ, ਉਹਦੇ ਚ ਕੁਝ ਅੜਚਣਾ ਆ ਰਹੀਆਂ ਉਹਦੇ ਨੰਬਰਿੰਗ ਦੇ ਵਿੱਚ, ਪਰ ਹੁਣ ਉਹ ਠੀਕ ਹੋ ਗਈ ਹੈ ਇਸ ਵੀਕ। ਉਹਦੇ ਤੇ ਵੀ ਕੋਸ਼ਿਸ਼ ਕਰਾਂਗੇ ਤੇ ਸਿੱਖ ਕੌਮ ਜਿਹੜੀ ਆ ਆਨਲਾਈਨ ਪਟੀਸ਼ਨ ਵੀ ਦਸਖਤ ਕਰੇ ਪੰਜਾਬ ਰੈਫਰੈਂਡਮ। ਉਹ ਸਾਰੇ ਦਸਖਤ ਇਕੱਠੇ ਕਰਕੇ 9 ਅਪ੍ਰੈਲ ਨੂੰ ਪ੍ਰਧਾਨ ਮੰਤਰੀ ਹਾਰਪਰ ਦੇ ਸਾਹਮਣੇ ਇਹ ਪਟੀਸ਼ਨ ਜਿਹੜੀ ਹੈ ਉਹ ਪ੍ਰਧਾਨ ਮੰਤਰੀ ਆਫਿਸ ਦੇ ਵਿੱਚ ਦਾਖਲ ਕਰ ਦਿੱਤੀ ਜਾਏਗੀ, ਤਾਂ ਕਿ ਜੋ ਪ੍ਰਧਾਨ ਮੰਤਰੀ ਮੋਦੀ ਆਪਣੇ ਪੂਰੇ ਲਾਮ ਲਸ਼ਕਰ ਨਾਲ ਇੱਥੇ ਪਹੁੰਚ ਰਿਹਾ ਹੈ ਔਰ ਉਹਨਾਂ ਦਾ ਇੱਕ ਏਜੰਡਾ ਜਿਹੜਾ ਹੈ ਉਹ ਜਿਵੇਂ ਕਿ 1984-85 ਦੇ ਵਿੱਚ ਜੋ ਸੰਘਰਸ਼ਸ਼ੀਲ ਸਿੱਖ ਸੰਸਥਾਵਾਂ ਸੀ ਜਿਨ੍ਹਾਂ ਨੂੰ ਇੰਡੀਆ ਦੀਆਂ ਖੁਫੀਆ ਏਜੰਸੀਆਂ ਨੇ, ਜੋ ਕਿ ਕੈਨੇਡਾ ਦੇ ਵਿੱਚ ਖੁੱਲ੍ਹੇਆਮ ਵਿਚਰਦੀਆਂ ਔਰ ਜੋ ਆਪਣੇ ਯੂਜ਼ ਕਰਦੀਆਂ ਹਥਕੰਡੇ, ਜਿਵੇਂ ਕਿ ਈਵਨ ਪੰਜਾਬੀ ਮੀਡੀਆ ਔਰ ਪੰਜਾਬੀ ਪੱਤਰਕਾਰ ਔਰ ਪੰਜਾਬੀ ਜਿਹੜੇ ਪੇਪਰ ਹੈ, ਉਹ ਸਿੱਖ ਕੌਮ ਦੀਆਂ ਸੰਸਥਾਵਾਂ ਜਾਂ ਸਿੱਖ ਕੌਮ ਸੰਘਰਸ਼ਸ਼ੀਲ ਜਿਹੜੀਆਂ ਸੰਸਥਾਵਾਂ ਹੈ ਉਹਨਾਂ ਦੇ ਉਲਟ ਲੇਖ ਲਿਖਵਾ ਕੇ ਜਾਂ ਮੀਡੀਆ ਦੇ ਉੱਤੇ ਦਬਾਅ ਪਾ ਕੇ ਜੋ ਸੰਘਰਸ਼ਸ਼ੀਲ ਜਥੇਬੰਦੀਆਂ ਉਹਨਾਂ ਦੀ ਆਵਾਜ਼ ਬਾਹਰ ਨਾ ਨਿਕਲਣਾ, ਉਹ ਸਾਰੀਆਂ ਕੋਸ਼ਿਸ਼ਾਂ ਜਿਹੜੀਆਂ ਉਹਨਾਂ ਨੇ ਕਰਨੀਆਂ, ਉਸ ਨੂੰ ਪ੍ਰਧਾਨ ਮੰਤਰੀ ਹਾਰਪਰ ਨੂੰ ਅਸੀਂ ਪਟੀਸ਼ਨ ਦੇ ਰਾਹੀਂ ਇਹ ਦੱਸਣਾ ਹੈ ਕਿ ਸਿੱਖ ਕੌਮ ਜਿਹੜੀ ਹੈ ਉਹ ਸ਼ਾਂਤਮਈ ਤਰੀਕੇ ਨਾਲ, ਲੋਕਤੰਤਰਿਕ ਤਰੀਕੇ ਨਾਲ ਔਰ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਇੱਕ ਰਾਜਨੀਤਿਕ ਵਿਚਾਰ, ਅਲੱਗ ਸਿੱਖ ਰਾਜ ਦਾ ਜੋ ਸੁਪਨਾ ਦੇਖ ਰਹੀ ਹੈ ਔਰ ਜੋ ਹਕੀਕਤ ਵਿੱਚ 2020 ਤੋਂ ਬਾਅਦ ਜ਼ਰੂਰ ਬਣੇਗਾ, ਉਹ ਉਹਨਾਂ ਦਾ ਹੱਕ ਹੈ ਔਰ ਰਾਜਨੀਤਿਕ ਜਿਹੜੇ ਵਿਚਾਰ ਹੈ ਉਹ ਭਾਰਤ ਆਪਣੇ ਦਬਾਅ ਹੇਠਾਂ ਉਹਨਾਂ ਨੂੰ ਅੱਤਵਾਦ ਨਹੀਂ ਮਿਲਾ ਸਕਦਾ। ਤੋਂ ਇਸ ਪਟੀਸ਼ਨ ਰਾਹੀਂ ਅਸੀਂ ਪ੍ਰਧਾਨ ਮੰਤਰੀ ਹਾਰਪਰ ਤੇ ਜ਼ੋਰ ਪਾਵਾਂਗੇ ਕਿ ਕੈਨੇਡੀਅਨ ਸਿੱਖਾਂ ਦਾ ਹੱਕ ਜੋ ਹੈ ਔਰ ਜੋ ਫੰਡਾਮੈਂਟਲ ਰਾਈਟ ਹੈ ਉਹਨਾਂ ਦਾ, ਉਹ ਪ੍ਰਧਾਨ ਮੰਤਰੀ ਮੋਦੀ ਸਾਹਮਣੇ ਰੱਖੇ। ਜੀ ਬਿਲਕੁਲ। ਤੇ ਵੀਰ ਜੀ, ਜਿਸ ਤਰ੍ਹਾਂ ਹਾਊ ਯੂ ਸੇ ਕਿ ਜਿਸ ਤਰ੍ਹਾਂ ਨਰਿੰਦਰ ਮੋਦੀ ਕਿਸ ਤਰ੍ਹਾਂ ਗਿੜਗਿੜ ਦੀ ਤਰ੍ਹਾਂ ਰੰਗ ਬਦਲਦਾ ਹੈ, ਇਹਨੂੰ ਪਤਾ ਕਿ ਕੈਨੇਡਾ ਦੇ ਵਿੱਚ ਉਹਦੀ ਆਉਣ ਤੇ ਪ੍ਰੋਟੈਸਟ ਹੋਣਗੇ, ਸਿੱਖਾਂ ਦੇ ਖਿਲਾਫ ਹੋਣਗੇ। ਕਿਸ ਤਰ੍ਹਾਂ ਆਉਣ ਤੋਂ ਪਹਿਲਾਂ ਹੀ ਉਹ ਹਰਮੰਦਰ ਸਾਹਿਬ ਗਿਆ ਸੀਗਾ ਐਜ਼ ਯੂ ਨੋ 23 ਮਾਰਚ ਨੂੰ, ਔਰ ਉੱਥੇ ਜਾ ਕੇ ਕਿਸ ਤਰ੍ਹਾਂ ਮੱਥਾ ਟੇਕਿਆ, ਆਲਸੋ ਕਿਸ ਤਰ੍ਹਾਂ ਲੋਕਾਂ ਨੂੰ ਵੇਵ ਕਰ ਰਿਹਾ ਸੀ, ਹੀ ਵਾਸ ਟਰਾਈਂਗ ਟੂ ਸੇ ਹਾਊ ਮਚ ਹੀ ਲਵ ਸਿੱਖ। ਐਂਡ ਉਸ ਤੋਂ ਬਾਅਦ ਈਵਨ ਲਾਈਕ ਕੈਨੇਡਾ ਦੇ ਗੁਰਦੁਆਰਿਆਂ ਦੇ ਵਿੱਚ ਵੀ ਉਹਨੂੰ ਇਨਵਾਈਟ ਕੀਤਾ ਗਿਆ ਹੈ। From your point of view, what do you think it's a good thing that these people invited him to Gurdwara or should not? Like, what do you think? ਦੇਖੋ, ਉਹਦੇ ਚ ਇਦਾਂ ਕਿ ਮੈਂ ਜਿਵੇਂ ਦੱਸਿਆ ਤੁਹਾਨੂੰ ਵੀ 1985 ਤੋਂ ਭਾਰਤ ਦੀ ਸਰਕਾਰ ਨੇ ਸਿੱਖ ਰਾਸ਼ਟਰਵਾਦੀ ਜੋ ਕਿ ਆਪਣੇ ਅਲੱਗ ਰਾਜ ਦੇ ਲਈ ਸੰਘਰਸ਼ ਕਰ ਰਹੇ ਸੀ, ਉਹਨਾਂ ਨੂੰ ਇਹਨਾਂ ਨੇ ਬਾਹਰ ਕੈਨੇਡਾ ਤੋਂ ਪ੍ਰਮਾਣਿਤ ਅੱਤਵਾਦ ਦਾ ਨਾਮ ਦੇਣਾ ਸ਼ੁਰੂ ਕੀਤਾ, ਅੱਤਵਾਦੀਆਂ ਦਾ ਨਾਮ ਦੇਣਾ ਸ਼ੁਰੂ ਕੀਤਾ। ਉਹੀ ਹੱਥਕੰਡੇ ਜੋ ਕੈਨੇਡਾ ਦੀ ਸਰਕਾਰ ਨੂੰ ਜੋ ਭਾਰਤ ਦੇ ਨੁਮਾਇੰਦੇ ਰਿਪਰੈਜ਼ੈਂਟ ਕਰਦੇ ਆ, ਜਿਵੇਂ ਕਿ ਹਾਈ ਕਮਿਸ਼ਨਰ ਹੈ ਉਹਨਾਂ ਦਾ ਪ੍ਰਸਾਦ, ਜਾਂ ਟੋਰਾਂਟੋ ਦਾ ਜਿਹੜਾ ਕਾਉਂਸਲਰ ਜਨਰਲ ਹੈ ਅਖਿਲੇਸ਼ ਮਿਸ਼ਰਾ, ਉਹ ਸਿੱਧੇ ਔਰ ਅਸਿੱਧੇ ਤੌਰ ਦੇ ਉੱਤੇ ਮੀਡੀਆ ਦੇ ਉੱਤੇ ਉਹਨਾਂ ਨੇ ਦਬਾਅ ਪਾਇਆ ਹੋਇਆ ਔਰ ਸਿੱਖ ਸੰਗਤਾਂ ਨੂੰ ਇਹ ਮੈਸੇਜ ਪਹੁੰਚਾਇਆ ਜਾ ਰਿਹਾ ਕਿ ਪ੍ਰਧਾਨ ਮੰਤਰੀ ਦੇ ਖਿਲਾਫ ਕੋਈ ਆਵਾਜ਼ ਨਹੀਂ ਚੁੱਕੇਗਾ, ਨਹੀਂ ਤੇ ਜਿਹੜੇ ਵੀਜ਼ੇ ਦਾ ਜ਼ੋਰ ਉਹਨਾਂ ਨੇ ਹਮੇਸ਼ਾ ਲਾਇਆ ਹੈ ਕਿ ਤੁਹਾਨੂੰ ਵੀਜ਼ਾ ਨਹੀਂ ਦਿੱਤਾ ਜਾਏਗਾ। ਅਸੀਂ ਤੁਹਾਡੇ ਮਾਧਿਅਮ ਰਾਹੀਂ ਉਹਨਾਂ ਨੂੰ ਵੀ ਇਹ ਮੈਸੇਜ ਪਹੁੰਚਾਉਣਾ ਚਾਹੁੰਦੇ ਹਾਂ, ਅਖਿਲੇਸ਼ ਮਿਸ਼ਰਾ ਔਰ ਪ੍ਰਸਾਦ ਔਰ ਦੇ ਸਾਥੀਆਂ ਨੂੰ, ਕਿ ਸਿੱਖ ਕੌਮ ਬਿਲਕੁਲ ਸ਼ਾਂਤਮਈ ਤਰੀਕੇ ਨਾਲ ਸੰਘਰਸ਼ ਕਰ ਰਹੀ ਹੈ, ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਕਰ ਰਹੀ ਹੈ। ਅੰਤਰਰਾਸ਼ਟਰੀ ਕਾਨੂੰਨ ਸਿੱਖ ਕੌਮ ਦੇ ਨਾਲ ਹੈ ਤੇ ਉਹਨਾਂ ਦੀਆਂ ਜਿਹੜੀਆਂ ਇਹ ਨੀਤੀਆਂ ਹੈ
ਸਿੱਖ ਕੌਮ ਨੂੰ ਬਦਨਾਮ ਕਰਨ ਦੀਆਂ ਜਾਂ ਇਹ ਗੱਲ ਕਰਨ ਦੀਆਂ ਕਿ ਪ੍ਰਧਾਨ ਮੰਤਰੀ ਆਏਗਾ ਤੇ ਬਲੈਕ ਲਿਸਟਡ ਸਿੱਖ। ਪਹਿਲੀ ਗੱਲ ਤੇ ਹੈ ਵੀ ਸਿੱਖ ਜਿਹੜਾ ਹੈ ਜਿਸ ਦਾ ਨਾਮ ਜਾਂ ਜਿਸ ਦਾ ਨਾਮ ਦੇ ਉੱਤੇ ਉਹ ਵੀਜ਼ਾ ਨਹੀਂ ਦਿੱਤਾ ਜਾ ਰਿਹਾ, ਤੁਸੀਂ ਇੱਕ ਵੀ ਸਾਹਮਣੇ ਲਿਆ ਕੇ ਵਿਖਾ ਦਿਓ ਅਖਿਲੇਸ਼ ਮਿਸ਼ਰੇ ਨੂੰ ਜਾਂ ਪ੍ਰਸਾਦ ਨੂੰ ਕੋ ਜਿਨ੍ਹਾਂ ਨੇ ਇਹਨੂੰ ਕਿਹਾ ਹੋਵੇ ਵੀ ਸਾਨੂੰ ਵੀਜ਼ਾ ਦਿਓ। ਜੀ ਜੀ ਇਹ ਸਿੱਖ ਸੰਸਥਾਵਾਂ ਦੇ ਵਿੱਚ ਪਾੜ ਪਾਉਣ ਦੀ ਕੋਸ਼ਿਸ਼ ਕਰ ਰਹੀਆਂ, ਲੇਕਿਨ ਇਸ ਵਾਰ ਇਹ ਕਾਮਯਾਬ ਨਹੀਂ ਹੋਣਗੇ ਕਿਉਂਕਿ ਸਿੱਖ ਕੌਮ ਜਿਹੜੀ ਆ ਉਹ ਇਕਮੁੱਠ ਹੈ। ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਪ੍ਰਧਾਨ ਮੰਤਰੀ ਮੋਦੀ ਦੀ ਫੇਰੀ ਦੇ ਦੌਰਾਨ ਸਿੱਖ ਫਰੀडम ਰੈਲੀਜ਼ ਜਿਹੜੀਆਂ ਕਿ ਜਗ੍ਹਾ ਜਗ੍ਹਾ ਤੇ ਹੋਣਗੀਆਂ ਔਰ ਜਿਸ ਦਾ ਆਗਾਜ਼ 14, 15 ਔਰ 16 ਨੂੰ ਤਿੰਨੋਂ ਦਿਨ ਹੋਏਗਾ, ਉਹਦੇ ਬਾਰੇ ਵੀ ਆਪ ਜੀ ਨਾਲ ਡਿਟੇਲ ਦੇ ਵਿੱਚ ਗੱਲ ਕਰਾਂਗੇ। ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ ਸਾਡੇ ਕੋਲ 2-3 ਮਿੰਟ ਰਹਿ ਗਏ ਨੇ। ਐਟ ਦੀ ਐਂਡ ਜਿਸ ਤਰ੍ਹਾਂ ਤੁਸੀਂ ਐਕਸਟਰਨਲ ਅਫੇਅਰ ਮਿਨਿਸਟਰਸ ਨੂੰ ਵੀ ਇੱਕ ਲੈਟਰ ਲਿਖਿਆ ਸੀਗਾ, ਉਸ ਬਾਰੇ ਵੀ ਜਾਣਕਾਰੀ ਦਿਓ। ਵਾਟ ਵਾਸ ਦਿਸ ਲੈਟਰ ਅਬਾਊਟ? ਦੇਖੋ ਜੀ, ਜਿਹੜਾ ਮੈਂ ਜਿਵੇਂ ਦੱਸਿਆ ਕਿ ਜਿਹੜਾ ਭਾਰਤ ਦਾ ਹਾਈ ਕਮਿਸ਼ਨਰ ਹੈ ਔਰ ਵੈਨਕੂਵਰ ਦਾ ਕਾਉਂਸਲਰ ਜਨਰਲ ਹੈ ਔਰ ਟੋਰਾਂਟੋ ਦਾ ਕਾਉਂਸਲਰ ਜਨਰਲ ਹੈ, ਉਹ ਸਿੱਧੇ ਤੇ ਅਸਿੱਧੇ ਤੌਰ ਤੇ ਸਿੱਖ ਕੌਮ ਨੂੰ ਧਮਕੀਆਂ ਪਹੁੰਚਾ ਰਹੇ ਹੈ, ਸੰਦੇਸ਼ ਪਹੁੰਚਾ ਰਹੇ ਹੈ ਕਿ ਜਦੋਂ ਭਾਰਤ ਦਾ ਪ੍ਰਧਾਨ ਮੰਤਰੀ ਆਏਗਾ ਤੇ ਕਿਸੇ ਨੇ ਉਹਦੇ ਖਿਲਾਫ ਆਵਾਜ਼ ਨਹੀਂ ਚੁੱਕਣੀ ਔਰ ਕੋਸ਼ਿਸ਼ ਉਹ ਕਰਦੇ ਪਏ ਆ ਵੀ ਉਹਨੂੰ ਮਿਲਾਉਣ ਦੀ ਕੋਸ਼ਿਸ਼ ਕਰ ਰਹੇ ਹੈ। ਔਰ ਦੂਸਰੇ ਪਾਸੇ ਭਾਰਤੀ ਮੀਡੀਆ ਜਿਹੜਾ ਹੈ, ਚਾਹੇ ਉਹਦੇ ਚ ਪੰਜਾਬੀ ਮੀਡੀਆ ਜ਼ਿਆਦਾ ਹੈ, ਉਹਨਾਂ ਦੀ ਜ਼ਬਾਨ ਦੇ ਉੱਤੇ ਬਿਲਕੁਲ ਤਾਲੇ ਲਗਵਾ ਦਿੱਤੇ ਗਏ ਹੈ ਵੀਜ਼ੇ ਦੇ ਡਰ ਤੋਂ। ਸੋ ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰੇ ਭੈਣ ਭਰਾਵਾਂ ਨੂੰ ਜਿਹੜਾ ਹੈ ਉਹ ਗੁਜ਼ਾਰਿਸ਼ ਕਰਨਾ ਚਾਹੁੰਦਾ ਕਿ 4 ਅਪ੍ਰੈਲ ਨੂੰ ਜੋ ਰੈਫਰੈਂਡਮ ਕਾਨਫਰੰਸ, ਜੋ ਕਿ ਸਿੱਖ ਕੌਮ ਦੀ ਆਜ਼ਾਦੀ ਦਾ ਸੰਘਰਸ਼, ਕਾਨੂੰਨੀ ਤੌਰ ਤੇ ਰੈਫਰੈਂਡਮ ਦਾ ਜੋ ਆਗਾਜ਼ ਹੈ, ਉਹਦੇ ਵਿੱਚ ਤੁਸੀਂ ਆਪਣੇ ਭੈਣ ਭਰਾਵਾਂ ਪਰਿਵਾਰਾਂ ਸਮੇਤ ਆਓ ਔਰ ਇਹ ਜੋ ਆਵਾਜ਼ ਹੈ ਉਹ ਪ੍ਰਧਾਨ ਮੰਤਰੀ ਔਰ ਉਸ ਭਾਰਤ ਦੇ ਜਿਹੜਾ ਖਾਨੇ ਵਿੱਚ ਪਵੇ ਕਿ ਸਿੱਖ ਕੌਮ ਆਜ਼ਾਦ ਹੈ ਔਰ ਆਜ਼ਾਦੀ ਲੋਕਤੰਤਰਕ ਤਰੀਕੇ ਨਾਲ ਇਹ ਲੈ ਕੇ ਰਹਿਣਗੇ। ਜੀ ਬਿਲਕੁਲ ਬਿਲਕੁਲ। ਤੇ ਵੀਰ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਇਸ ਕੁਐਸਚਨ ਦੇ ਉੱਪਰ ਆਪਣੇ ਆਨਸਰਸ ਦਿੱਤੇ ਐਂਡ ਆਲਸੋ ਲਾਈਕ ਆਈ ਵਿਸ਼ ਯੂ ਵੈਰੀ ਗੁੱਡ ਲੱਕ ਵਿਦ ਆਲ ਦਿਸ ਉਪਰਾਲੇ ਜੋ ਤੁਸੀਂ ਕਰ ਰਹੇ ਪ੍ਰੋਗਰਾਮਸ ਲਿਖ ਰਹੇ ਹੋ। ਹੋਪਫੁਲੀ ਐਵਰੀਥਿੰਗ ਵਿਲ ਗੋ ਵੈਰੀ ਸਕਸੈਸਫੁਲੀ ਓਵਰ ਦੇਅਰ ਐਂਡ ਜੋ ਤੁਸੀਂ ਵਾਪਸ ਅਮਰੀਕਾ ਆਉਂਗੇ ਤੁਹਾਨੂੰ ਇੱਕ ਫੁੱਲ ਐਂਡ ਫਾਈਨਲ ਇੱਥੇ ਵੀ ਆਪਾਂ ਕਰਾਂਗੇ ਇੰਟਰਵਿਊ ਫੇਸ ਟੂ ਫੇਸ ਤਾਂ ਕਿ ਅਸੀਂ ਹੋਰ ਵੀ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਦੇ ਵਿੱਚ ਅਵੇਅਰਨੈਸ ਲੈ ਕੇ ਆ ਸਕੀਏ। ਪਰ ਵੀਰ ਜੀ ਹੁਣ ਅਸੀਂ ਤੁਹਾਡੇ ਇਜਾਜ਼ਤ ਲੈਣੇ। ਬਹੁਤ ਬਹੁਤ ਧੰਨਵਾਦ ਤੇ ਟੀਵੀ 84 ਵੇਖਣ ਵਾਲੇ ਸਾਰੇ ਭੈਣਾਂ ਤੇ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।